ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਰਿਵੀਲ ਕੀਤੀ ਆ ਪਾਰਲੀਮੈਂਟ 'ਚ ਖੜ ਕੇ ਕਿ ਇੰਡੀਆ ਨੇ ਜਿਹੜਾ ਇਹ ਮਰਡਰ ਕਰਵਾਇਆ ਹੈ ਇੱਥੇ, ਤੇ ਉਸ ਤੋਂ ਬਾਅਦ ਜੋ ਇੰਡੀਆ ਦਾ ਜਿਹੋ ਜਿਹਾ ਰਵੱਈਆ ਰਿਹਾ ਕੈਨੇਡਾ ਨੂੰ ਲੈ ਕੇ ਤਾਂ ਉਹ ਅਗਰੈਸਿਵ ਰਿਹਾ, ਤੇ ਉਸ ਤੋਂ ਬਾਅਦ ਹੀ ਇਹ ਸਾਰਾ ਕੁਛ ਹੋਣਾ ਸ਼ੁਰੂ ਹੋਇਆ ਵੀ ਜਿਹੜਾ ਕੈਨੇਡਾ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਨਸਿਕਿਉਰਿਟੀ ਫੈਲਾਈ ਜਾ ਰਹੀ ਹੈ। ਐਡਮਿੰਟਨ ਪੁਲਿਸ ਜਿਹੜੀ ਆ ਉਹ ਪਿਛਲੇ ਮਤਲਬ ਕੁਛ ਸਮੇਂ ਦੇ ਵਿੱਚ ਅਜਿਹੇ 18 ਮਾਮਲਿਆਂ ਦੀ ਜਾਂਚ ਕਰ ਰਹੀ ਆ ਜਿਹੜੇ ਐਕਸਟੋਰਸ਼ਨ ਨਾਲ ਸੰਬੰਧਿਤ ਸੀ ਤੇ ਜਿਨ੍ਹਾਂ ਦਾ ਲਿੰਕ ਇੰਡੀਆ ਦੇ ਨਾਲ ਜੁੜਦਾ, ਜਿਹਦੇ 'ਚ ਐਡਮਿੰਟਨ ਪੁਲਿਸ ਨੇ ਕਿਹਾ ਵੀ ਜਿਹੜੇ ਮੇਨ ਸਸਪੈਕਟ ਆ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਉਹ ਇੰਡੀਆ 'ਚ। ਲਾਰੈਂਸ ਬਿਸ਼ਨੋਈ ਜਿਹੜਾ ਗੈਂਗ ਆ ਉਸ ਦਾ ਨਾਂ ਇਹਨਾਂ ਸਾਰੀਆਂ ਕੇਸਿਸ ਦੇ ਨਾਲ ਜੋੜਿਆ ਜਾ ਰਿਹਾ, ਤੇ ਲਾਰੈਂਸ ਬਿਸ਼ਨੋਈ ਗੈਂਗ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਵੀ ਇੰਡੀਅਨ ਡੀਪ ਸਟੇਟ ਦੀਆਂ ਏਜੰਸੀਜ਼ ਨੇ ਉਹਨਾਂ ਦੇ ਲਈ ਇੱਕ ਤਰ੍ਹਾਂ ਦੇ ਨਾਲ ਚੋਲੇ ਦਾ ਕੰਮ ਕਰ ਰਿਹਾ। ਬਰੈਂਪਟਨ ਤੇ ਸਰੀ ਇਹ ਦੋ ਸ਼ਹਿਰ ਨੇ ਜਿੱਥੇ ਸਿੱਖ ਬਹੁਤ ਵੱਡੀ ਵਸੋਂ 'ਚ ਵੱਸਦੇ ਆ, ਤੇ ਉੱਥੋਂ ਦੇ ਮੇਅਰ ਨੇ ਇੱਕ ਲੈਟਰ ਲਿਖੀ ਆ ਕੈਨੇਡਾ ਦੇ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਆ ਉਹਨਾਂ ਨੂੰ, ਜਿਹਦੇ ਵਿੱਚ ਉਹਨਾਂ ਨੇ ਇਹਨਾਂ ਐਕਸਟੋਰਸ਼ਨ ਅਟੈਂਪਟਸ ਤੇ ਜਿਹੜੇ ਆਰਸਨ ਦੇ ਕੇਸਿਸ ਵਾਇਲੈਂਟ ਐਕਟਸ ਹੋਏ ਆ ਤੇ ਕਈ ਥਾਵਾਂ ਤੇ ਸ਼ੂਟਿੰਗਸ ਵੀ ਹੋਈਆਂ ਨੇ ਵੀ ਉਹ ਸਾਰੇ ਮਾਮਲੇ ਦੇ ਵਿੱਚ ਜਿਹੜੀ ਇੱਕ ਫੈਡਰਲ ਇਨਵੈਸਟੀਗੇਸ਼ਨ ਦੀ ਡਿਮਾਂਡ ਕੀਤੀ ਆ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਤੁਹਾਡੇ ਵੱਲ ਆਈਏ, ਅਸੀਂ ਕੈਨੇਡਾ ਦੀ ਗੱਲ ਕਰੀਏ। ਜਦੋਂ ਅਸੀਂ ਭਾਰਤ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰ ਰਹੇ ਹਾਂ ਅਤੇ ਕੈਨੇਡਾ ਇਹਦੇ ਵਿੱਚ ਇਸ ਵਕਤ ਪਿਛਲੇ ਸਾਰੇ ਸਮੇਂ ਦੇ ਵਿੱਚ ਅਹਿਮ ਸੈਂਟਰ ਦੇ ਵਿੱਚ ਰਿਹਾ ਆ, ਅਤੇ ਹੁਣ ਜਦੋਂ ਇਹ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਇਹਦੇ ਵਿੱਚ ਜਦੋਂ ਅਸੀਂ ਸਟੇਟ ਦੇ ਟੂਲਸ ਦੀ ਗੱਲ ਕਰਦੇ ਹਾਂ ਵੀ ਕਿਹੜੇ ਹੱਥਕੰਡੇ ਅਪਣਾਏ ਗਏ ਨੇ ਇੰਡੀਅਨ ਸਟੇਟ ਵੱਲੋਂ ਕੈਨੇਡਾ ਦੇ ਵਿੱਚ, ਅਤੇ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਨਜ਼ਰ ਆਉਂਦਾ ਕਿ ਉੱਥੋਂ ਮੁੰਡੇ ਬਾਹਰ ਕੱਢੇ ਗਏ ਨੇ ਜਿਹੜੇ ਉੱਥੇ ਗੈਂਗਸਟਰਸ ਕਹਿ ਕੇ ਜਿਨ੍ਹਾਂ ਨੂੰ ਪਹਿਲਾਂ ਉੱਥੇ ਲੇਬਲ ਕੀਤਾ ਗਿਆ, ਫਿਰ ਉਹਨਾਂ ਦਾ ਇੱਕ ਵੱਖਰਾ ਰੂਪ ਕੱਢ ਕੇ ਇੱਧਰ ਬਾਹਰਲੇ ਮੁਲਕਾਂ ਦੇ ਵਿੱਚ ਕੱਢਿਆ ਗਿਆ, ਜਿਨ੍ਹਾਂ ਨੂੰ ਹੁਣ ਕਿਤੇ ਨਾ ਕਿਤੇ ਕਨਫਰਮਡ ਅਤੇ ਅਨਕਨਫਰਮਡ ਰਿਪੋਰਟਸ ਇਸ ਕਿਸਮ ਦੀਆਂ ਵੀ ਨੇ ਵੀ ਜਿਹੜਾ ਇਹ ਵੀ ਸਾਰਾ ਟਰਾਂਸਨੈਸ਼ਨਲ ਟੈਰਰਿਜ਼ਮ ਦਾ ਪਾਰਟ ਚੱਲ ਰਿਹਾ, ਅਤੇ ਇੱਥੇ ਸਿੱਖਾਂ ਨੂੰ ਐਕਟਿਵਿਸਟ ਨੂੰ ਟਾਰਗੇਟ ਕਰਨ ਦੀ ਲਾਈਨ ਹੈ ਉਹਦੇ ਵਿੱਚ ਵੀ ਉਹੀ ਬੰਦੇ ਕਿਤੇ ਨਾ ਕਿਤੇ ਯੂਜ਼ ਹੋ ਰਹੇ ਆ। ਸੋ ਜਿਹੜੀ ਇਸ ਕਿਸਮ ਦੀ ਨੀਤੀ ਹੈਗੀ ਹੈ, ਇਹ ਸਟੇਟ ਦੀ ਪੋਲਿਸੀ ਹੈਗੀ ਹੈ, ਉਹਦੇ ਵਿੱਚ ਹੁਣ ਮਤਲਬ ਅਸੀਂ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਦੇਖਿਆ ਕਿ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਹੈ ਉਹਦੇ ਨਾਲ ਰਿਲੇਟਡ ਬਣਾ ਕੇ ਕਿ ਜੀ ਕੁਝ ਫੋਨ ਕਾਲਸ ਆਉਂਦੀਆਂ ਨੇ ਵਟਸਐਪ ਰਾਹੀਂ, ਅਦਰਵਾਈਜ਼ ਲੋਕਾਂ ਨੂੰ ਟਰੈਕ ਕੀਤਾ ਜਾਂਦਾ, ਅਤੇ ਜਿਹੜੇ ਇੱਥੇ ਦੇ ਬਿਜ਼ਨਸਮੈਨ ਹੈਗੇ ਨੇ ਸਾਡੀ ਕਮਿਊਨਿਟੀ ਦੇ ਨਾਲ ਰਿਲੇਟਡ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ, ਅਤੇ ਜਿਹੜਾ ਕੰਮ ਪਿੱਛੇ ਚੱਲਦਾ ਸੀ ਫਿਰੌਤੀਆਂ ਮੰਗਣ ਦਾ ਵੀ ਤੁਹਾਨੂੰ ਇਹ ਕਰ ਦਿਆਂਗੇ ਥ੍ਰੈਟ ਕਰਨ ਦਾ, ਉਹੀ ਕੰਮ ਹੁਣ ਕੈਨੇਡਾ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਚੱਲ ਰਿਹਾ ਆ। ਅਤੇ ਇਹਨੂੰ ਅਸੀਂ ਪਹਿਲਾਂ ਖਬਰਾਂ ਦੇ ਵਿੱਚ ਵੀ ਆਇਆ, ਇਹ ਅਸੀਂ ਵੀ ਡਿਸਕਸ ਕੀਤਾ ਸ਼ੋਅ ਦੇ ਵਿੱਚ। ਹੁਣ ਮਤਲਬ ਜਿੱਥੇ ਸਾਡੀ ਸੰਘਣੀ ਆਬਾਦੀ ਹੈ ਟੋਰਾਂਟੋ ਏਰੀਏ ਦੇ ਵਿੱਚ, ਬਰੈਂਪਟਨ ਅਤੇ ਖਾਸ ਤੌਰ 'ਤੇ ਉੱਧਰ ਬ੍ਰਿਟਿਸ਼ ਕੋਲੰਬੀਆ ਸਰੀ ਦੇ ਵਿੱਚ, ਇਹਨਾਂ ਦੋ ਟਾਊਨਸ ਦੇ ਮੇਅਰਜ਼ ਵੱਲੋਂ ਇਹ ਗੱਲ ਫੈਡਰਲ ਲੈਵਲ 'ਤੇ ਜਸਟਿਨ ਟਰੂਡੋ ਵੱਲੋਂ ਜਾਂ ਫੈਡਰਲ ਗਵਰਨਮੈਂਟ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਹੜੀਆਂ ਐਕਸਟੋਰਸ਼ਨ ਥ੍ਰੈਟਸ ਹੈਗੀਆਂ ਨੇ ਇਹਨਾਂ ਨੂੰ ਕਿਸੇ ਕੰਢੇ ਲਾਇਆ ਜਾਵੇ, ਇਹਨਾਂ ਦੀ ਜਾਂਚ ਕੀਤੀ ਜਾਵੇ, ਕਿਉਂਕਿ ਲੋਕਾਂ ਦੇ ਵਿੱਚ ਬੜੇ ਵੱਡੇ ਲੈਵਲ ਦੇ ਉੱਤੇ ਜਿਹੜੀ ਅਨਰੈਸਟ ਹੈਗੀ ਹੈ, ਮਨਾਂ ਦੇ ਵਿੱਚ ਇੱਕ ਡਰ ਅਤੇ ਸਹਿਮ ਦੀ ਭਾਵਨਾ ਆ ਉਹ ਦੇਖਣ ਨੂੰ ਮਿਲ ਰਹੀ ਹੈ। ਸੋ ਇਹਦੀਆਂ ਥੋੜ੍ਹੀਆਂ ਜਿਹੀਆਂ ਡੀਟੇਲਸ ਵੀ ਦੱਸੋ, ਅਤੇ ਇਸ ਵਕਤ ਜਿਹੜੀ RCMP ਤੋਂ ਲੈ ਕੇ ਪੀਲ ਪੁਲਿਸ ਹੋਵੇ ਉਹਨਾਂ ਦੀ ਜਿਹੜੀ ਜਾਂਚ ਚੱਲ ਰਹੀ ਹੈ ਇਸ ਮਾਮਲੇ ਦੇ ਵਿੱਚ। ਮੈਂ ਸਮਝਦਾ ਵੀ ਬੀਤੇ ਸਮੇਂ ਦੇ ਵਿੱਚ ਐਡਮਿੰਟਨ ਦੇ ਵਿੱਚ, ਐਲਬਰਟਾ ਦੇ ਵਿੱਚ ਵੀ ਇਸ ਕਿਸਮ ਦੀ ਘਟਨਾ ਸਾਹਮਣੇ ਆਈ ਸੀ, ਜਿੱਥੇ ਉਹਨਾਂ ਵੱਲੋਂ ਫਿਰ ਇੱਕ ਸਪੈਸ਼ਲ ਯੂਨਿਟ ਵੀ ਕਾਇਮ ਕੀਤਾ ਗਿਆ ਇਹ ਸਾਰੇ ਪਾਰਟ ਦੀ ਜਾਂਚ ਕਰਨ ਦੇ ਲਈ। ਬਿਲਕੁਲ ਜੀ, ਇਹ ਦੇਖੋ ਅਮਰਵੀਰ ਸਿੰਘ ਜੀ, ਜੋ ਇਹ ਚੱਲ ਰਿਹਾ ਐਕਸਟੋਰਸ਼ਨ ਦੇ ਨਾਂ ਦੇ ਉੱਤੇ, ਜਿਹਦੇ ਵਿੱਚ ਜਿਹੜੇ ਬਿਜ਼ਨਸਿਸ ਨੇ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ ਜਿੱਥੇ ਸਿੱਖ ਵਸੋਂ ਵੱਡੀ ਗਿਣਤੀ 'ਚ ਰਹਿੰਦੀ ਹੈ, ਜਿਹੜੇ ਖਿੱਤਿਆਂ ਦੇ ਵਿੱਚ, ਉੱਥੇ ਜਿਹੜੇ ਬਿਜ਼ਨਸਿਸ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਅਤੇ ਜਿਹੜੇ ਲੋਕ ਟਾਰਗੇਟ ਕਰ ਰਹੇ ਆ ਉਹਨਾਂ ਦਾ ਜਿਹੜਾ ਸੰਬੰਧ ਆ ਉਹ ਸਿੱਧਾ ਇੰਡੀਆ ਦੇ ਨਾਲ ਜੁੜ ਰਿਹਾ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਐਡਮਿੰਟਨ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਐਡਮਿੰਟਨ ਪੁਲਿਸ ਜਿਹੜੀ ਆ ਉਹ ਪਿਛਲੇ ਮਤਲਬ ਕੁਛ ਸਮੇਂ ਦੇ ਵਿੱਚ
ਅਜਿਹੇ 18 ਮਾਮਲਿਆਂ ਦੀ ਜਾਂਚ ਕਰ ਰਹੀ ਆ ਜਿਹੜੇ ਐਕਸਟੋਰਸ਼ਨ ਨਾਲ ਸੰਬੰਧਿਤ ਸੀ ਤੇ ਜਿਨ੍ਹਾਂ ਦਾ ਲਿੰਕ ਇੰਡੀਆ ਦੇ ਨਾਲ ਜੁੜਦਾ, ਜਿਹਦੇ ਚ ਐਡਵੈਂਟਨ ਪੁਲਿਸ ਨੇ ਕਿਹਾ ਵੀ ਜਿਹੜੇ ਮੇਨ ਸਸਪੈਕਟ ਆ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਉਹ ਇੰਡੀਆ 'ਚ। ਤਾਂ ਇਹ ਸਾਰਾ ਕੁਝ ਜਿਹੜਾ ਇਹ ਬਿਲਕੁਲ ਨਵੀਂ ਗੱਲ ਆ ਕੈਨੇਡਾ ਦੇ ਵਿੱਚ, ਪਹਿਲਾਂ ਏਦਾਂ ਨਹੀਂ ਸੀ ਸਾਨੂੰ ਸੁਣਨ ਨੂੰ ਮਿਲਦਾ ਹੁੰਦਾ। ਤੇ ਹੁਣ ਜਦੋਂ ਤੁਸੀਂ ਕੜੀਆਂ ਜੋੜਦੇ ਹੋ ਤਾਂ ਦੇਖੋ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਰਿਵੀਲ ਕੀਤੀ ਆ ਪਾਰਲੀਮੈਂਟ 'ਚ ਖੜ ਕੇ ਕਿ ਇੰਡੀਆ ਨੇ ਜਿਹੜਾ ਇਹ ਮਰਡਰ ਕਰਵਾਇਆ ਆ ਇੱਥੇ, ਤੇ ਉਸ ਤੋਂ ਬਾਅਦ ਜੋ ਇੰਡੀਆ ਦਾ ਜਿਹੋ ਜਿਹਾ ਰਵੱਈਆ ਰਿਹਾ ਕੈਨੇਡਾ ਨੂੰ ਲੈ ਕੇ ਤਾਂ ਉਹ ਅਗਰੈਸਿਵ ਰਿਹਾ, ਤੇ ਉਸ ਤੋਂ ਬਾਅਦ ਹੀ ਇਹ ਸਾਰਾ ਕੁਝ ਹੋਣਾ ਸ਼ੁਰੂ ਹੋਇਆ ਵੀ ਜਿਹੜਾ ਕੈਨੇਡਾ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਨਸਿਕਿਉਰਿਟੀ ਫੈਲਾਈ ਜਾ ਰਹੀ ਹੈ। ਜਿਵੇਂ ਤੁਸੀਂ ਕਹਿੰਦੇ ਹੋ ਵੀ ਟਰਬੂਲੈਂਸ ਕਰਨੀ ਹੁੰਦੀ ਹੈ ਕਿਸੇ ਸਟੇਟ ਦੇ ਵਿੱਚ, ਤੇ ਉਹ ਵੀ ਉਹਨਾਂ ਖਿੱਤਿਆਂ ਦੇ ਵਿੱਚ ਜਾਂ ਉਸ ਜਿਓਗ੍ਰਾਫੀਕਲ ਸਪੇਸ ਦੇ ਵਿੱਚ ਜਿੱਥੇ ਸਿੱਖ ਕਮਿਊਨਿਟੀ ਵਸਦੀ ਆ, ਜਿਹੜੀ ਕਿ ਇੰਡੀਆ ਦੇ ਵਿੱਚ ਅਸੀਂ ਪਹਿਲਾਂ ਗੱਲ ਕੀਤੀ ਕਿ ਯੂਕੇ ਦੇ ਅਖਬਾਰਾਂ ਨੇ ਕਿਹਾ ਵੀ ਵਰਲਡ ਵਾਈਡ ਜਿਹੜੇ ਸਿੱਖ ਆ ਉਹ ਇੰਡੀਆ ਦੇ ਨਿਸ਼ਾਨੇ ਤੇ ਆ। ਤਾਂ ਇਹ ਸਾਰਾ ਕੁਝ ਹੋ ਰਿਹਾ ਤੇ ਐਡਮੰਟਨ ਪੁਲਿਸ ਦੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਇਹ ਗੱਲ ਕਹਿ ਰਹੀ ਆ ਜਿਹੜਾ ਸਸਪੈਕਟ ਆ ਉਹ ਇੰਡੀਆ ਦੇ ਵਿੱਚ ਆ। ਤੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਜਿਹੜਾ ਗੈਂਗ ਆ ਉਸ ਦਾ ਨਾਂ ਇਹਨਾਂ ਸਾਰੀਆਂ ਕੇਸਿਸ ਦੇ ਨਾਲ ਜੋੜਿਆ ਜਾ ਰਿਹਾ। ਤੇ ਲਾਰੈਂਸ ਬਿਸ਼ਨੋਈ ਗੈਂਗ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਵੀ ਇੰਡੀਅਨ ਡੀਪ ਸਟੇਟ ਦੀਆਂ ਏਜੰਸੀਜ਼ ਨੇ ਉਹਨਾਂ ਦੇ ਲਈ ਇੱਕ ਤਰ੍ਹਾਂ ਦੇ ਨਾਲ ਚੋਲੇ ਦਾ ਕੰਮ ਕਰ ਰਿਹਾ ਵੀ ਜਿਵੇਂ ਕੋਈ ਕੱਪੜਾ ਉੱਤੋਂ ਪਾ ਲੈਂਦਾ ਆ ਤਾਂ ਲਾਰੈਂਸ ਬਿਸ਼ਨੋਈ ਜੇਲ੍ਹ 'ਚ ਬੈਠਾ ਆ, ਉਹ ਮਹਿਜ਼ ਹੁਣ ਇੱਕ ਉਸ ਤਰ੍ਹਾਂ ਦਾ ਕੱਪੜਾ ਬਣ ਗਿਆ ਵੀ ਜਿਹਨੂੰ ਪਾ ਕੇ ਤੇ ਉਹ ਕੋਈ ਵੀ ਜਿਹੜਾ ਕ੍ਰਿਮੀਨਲ ਐਕਟ ਆ ਉਹ ਉਹਦੇ ਨਾਂ ਤੇ ਕਰਦੇ ਆ ਜੀ। ਤੇ ਉਹੀ ਸਾਰਾ ਕੁਝ ਹੁਣ ਇੱਥੇ ਹੋ ਰਿਹਾ ਤੇ ਕੈਨੇਡਾ ਦੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਪਰ ਇਹਨੂੰ ਬਹੁਤ ਸੀਰੀਅਸਲੀ ਲੈ ਰਹੀਆਂ ਨੇ ਤੇ ਉਹ ਕਾਫੀ ਡੀਪ ਇਨਵੈਸਟੀਗੇਸ਼ਨ ਇਹਦੇ ਤੇ ਚੱਲ ਰਹੀ ਆ। ਵੀ ਹੁਣ ਤੁਸੀਂ ਦੇਖੋ ਵੀ ਜਿਹੜੇ ਬਰੈਂਪਟਨ ਤੇ ਸਰੀ ਇਹ ਦੋ ਸ਼ਹਿਰ ਨੇ ਜਿੱਥੇ ਸਿੱਖ ਬਹੁਤ ਵੱਡੀ ਵਸੋਂ 'ਚ ਵਸਦੇ ਆ, ਬੜੀ ਕੰਸਨਟਰੇਟਡ ਪੋਪੂਲੇਸ਼ਨ ਸਿੱਖਾਂ ਦੀ ਇਹਨਾਂ ਸ਼ਹਿਰਾਂ ਦੇ ਵਿੱਚ, ਤੇ ਉੱਥੋਂ ਦੇ ਮੇਅਰ ਨੇ ਪੈਟਰਿਕ ਬਰਾਊਨ ਤੇ ਸਰੀ ਦੇ ਬ੍ਰੈਂਡਾ ਲੋਕ ਜਿਹੜੇ ਆ ਉਹਨਾਂ ਨੇ ਇੱਕ ਲੈਟਰ ਲਿਖੀ ਆ ਕੈਨੇਡਾ ਦੇ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਆ ਉਹਨਾਂ ਨੂੰ, ਜਿਹਦੇ ਵਿੱਚ ਉਹਨਾਂ ਨੇ ਇਹਨਾਂ ਐਕਸਟੋਰਸ਼ਨ ਅਟੈਂਪਟਸ ਤੇ ਜਿਹੜੇ ਆਰਸਨ ਦੇ ਕੇਸਿਸ ਵਾਇਲੈਂਟ ਐਕਟਸ ਹੋਏ ਆ ਤੇ ਕਈ ਥਾਵਾਂ ਤੇ ਸ਼ੂਟਿੰਗਸ ਵੀ ਹੋਈਆਂ ਨੇ ਵੀ ਉਹ ਸਾਰੇ ਮਾਮਲੇ ਦੇ ਵਿੱਚ ਜਿਹੜੀ ਇੱਕ ਫੈਡਰਲ ਇਨਵੈਸਟੀਗੇਸ਼ਨ ਦੀ ਡਿਮਾਂਡ ਕੀਤੀ ਆ ਤੇ ਇਹਦੇ ਖਿਲਾਫ ਕਾਰਵਾਈ ਦੀ ਡਿਮਾਂਡ ਕੀਤੀ ਆ। ਤੇ ਮਤਲਬ ਇਹ ਆ ਕਿ ਇਨਵੈਸਟੀਗੇਸ਼ਨ ਏਜੰਸੀਜ਼ ਤੋਂ ਲੈ ਕੇ ਇੱਥੋਂ ਦੀ ਪੋਲੀਟੀਕਲ ਕਲਾਸ ਸਾਰੇ ਬੰਦੇ ਕੰਸਰਨਡ ਨੇ ਹੁਣ ਇਸ ਸਾਰੀ ਸਿਚੁਏਸ਼ਨ ਨੂੰ ਲੈ ਕੇ। ਤੇ ਇਹਦੇ ਪਿੱਛੇ ਅਮਰਵੀਰ ਸਿੰਘ ਜੀ ਇਹ ਗੱਲ ਕੋਈ ਇਹ ਨਹੀਂ ਕਿ ਅਸੀਂ ਕਹਿ ਰਹੇ ਹਾਂ, ਇਹ ਗੱਲ ਹੁਣ ਸਾਰਾ ਮੀਡੀਆ ਕਹਿ ਰਿਹਾ ਹੈ। ਹੁਣ ਤੱਕ ਦੀ ਇਨਵੈਸਟੀਗੇਸ਼ਨ ਇਹ ਗੱਲ ਨੂੰ ਵੱਲ ਇਸ਼ਾਰਾ ਕਰਦੀ ਆ ਕਿ ਇਹ ਜੋ ਹੋ ਰਿਹਾ ਆ ਇਹ ਭਾਈ ਹਰਦੀਪ ਸਿੰਘ ਨਿੱਜਰ ਵਾਲੇ ਉਸ ਇਵੈਂਟ ਤੋਂ ਬਾਅਦ ਹੋਣਾ ਸ਼ੁਰੂ ਹੋਇਆ ਤੇ ਜੋ ਕੈਨੇਡਾ ਤੇ ਇੰਡੀਆ ਦੇ ਦਰਮਿਆਨ ਜਿਹੜੇ ਰਿਲੇਸ਼ਨ ਅਸੀਂ ਦੇਖਿਆ ਵੀ ਜਿਵੇਂ ਦੇ ਖਰਾਬ ਹੋਏ ਆ ਤੇ ਉਸ ਤੋਂ ਬਾਅਦ ਇੱਕ ਟਰਬੂਲੈਂਸ ਕ੍ਰੀਏਟ ਕੀਤੀ ਜਾ ਰਹੀ ਆ ਤੇ ਉਹਦੇ ਤੇ ਨਾ ਫਿਰ ਇੰਡੀਆ ਦੇ ਜਿਹੜੇ ਲਿੰਕ ਨੇ ਉਹ ਇੰਡੀਆ ਨਾਲ ਹੀ ਜੁੜ ਰਹੇ ਆ। ਤੇ ਇਹਦੇ ਵਿੱਚ ਹੁਣ ਫਰਦਰ ਮਤਲਬ ਕੀ ਅਸੀਂ ਮਤਲਬ ਦੇਖਦੇ ਹਾਂ ਕੁਛ ਅਰੈਸਟ ਵੀ ਪਈਆਂ ਨੇ ਕੁਛ ਜਿਹੜੇ ਮੁੰਡੇ ਨੇ, ਪਰ ਇਹ ਦੁੱਖ ਦੀ ਗੱਲ ਆ ਵੀ ਜਿਹੜੇ ਉਹ ਜਦੋਂ ਅਸੀਂ ਮੁੰਡਿਆਂ ਦੇ ਨਾਂ ਦੇਖਦੇ ਆ ਤਾਂ ਉਹ ਵੀ ਮਤਲਬ ਉੱਥੋਂ ਹੀ ਪੰਜਾਬ ਦੇ ਨਾਲ ਹੀ ਸੰਬੰਧਿਤ ਸਾਨੂੰ ਨਜ਼ਰ ਆਉਂਦੇ ਆ ਬਹੁਤੇ, ਉਹਨਾਂ ਦੇ ਬੈਕਗਰਾਊਂਡ ਜਿਹੜੇ ਗ੍ਰਿਫਤਾਰ ਕੀਤੇ ਆ ਨਾ ਸਾਰੀਆਂ ਇੰਸੀਡੈਂਟਸ ਨੂੰ ਲੈ ਕੇ। ਪਰ ਕੈਨੇਡਾ ਦੇ ਵਿੱਚ ਹੁਣ ਤੱਕ ਇਹ ਗੱਲਾਂ ਸਾਹਮਣੇ ਆ ਰਹੀਆਂ ਕਿ ਬੜੇ ਜਿਹੜੇ ਅਜਿਹੇ ਨੌਜਵਾਨ ਆ ਉਹ ਪੈਸੇ ਦੇ ਲਈ ਜਾਂ ਇਸ ਤਰ੍ਹਾਂ ਜਿਹੜੇ ਆ ਉਹ ਇੱਥੇ ਕਾਫੀ ਗੈਂਗਸ ਜਿਹੜੇ ਆ ਉਹ ਕੰਮ ਕਰਦੇ ਆ ਪਰ ਉਹ ਕਰਵਾਏ ਕਿੱਥੋਂ ਜਾ ਰਹੇ ਆ, ਉਹ ਪੈਸੇ ਕਿੱਥੋਂ ਦਿੱਤੇ ਜਾ ਰਹੇ ਆ, ਸਾਰਾ ਇਨਵੈਸਟੀਗੇਸ਼ਨ ਦਾ ਹਿੱਸਾ ਆ। ਤੇ ਇਹਦੇ ਵਿੱਚ ਜਿਹੜੀਆਂ ਅੱਗੇ ਮਤਲਬ ਜਾਣਕਾਰੀਆਂ ਸਾਹਮਣੇ ਆਉਣਗੀਆਂ ਉਹ ਅਸੀਂ ਜ਼ਰੂਰ ਡਿਸਕਸ ਕਰਾਂਗੇ। ਪਰ ਕੜੀਆਂ ਇਸੇ ਗੱਲ ਵੱਲ ਇਸ਼ਾਰਾ ਕਰ ਰਹੀਆਂ ਨੇ ਕਿ ਇਹ ਸਾਰਾ ਕੁਝ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਮਾਮਲਾ ਹੋਇਆ ਉਸ ਦੇ ਨਾਲ ਜੁੜਦਾ ਨਜ਼ਰ ਆ ਰਿਹਾ। ਤੇ ਜਿਹੜੀ ਇੰਡੀਆ ਤੇ ਸਿੱਖਾਂ ਦੀ ਆਪਸੀ ਜਿਹੜੀ ਇੱਕ ਤਰ੍ਹਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਇਹ ਜਦੋਜਹਿਦ ਚੱਲ ਰਹੀ ਹੈ ਸਿੱਖਾਂ ਦੀ ਇੰਡੀਆ ਦੇ ਨਾਲ, ਤੇ ਉਹਦੇ ਵਿੱਚ ਜਿਹੜੀ ਕੈਨੇਡਾ ਆ ਉਹ ਇੱਕ ਇੰਪੋਰਟੈਂਟ ਜਿਓਗ੍ਰਾਫੀਕਲ ਸਪੇਸ ਬਣ ਗਈ ਆ ਹੁਣ, ਤੇ ਇਹ ਸਾਰਾ ਕੁਝ ਉਹਦੇ ਨਾਲ ਹੀ ਜੁੜਦਾ ਨਜ਼ਰ ਆ ਰਿਹਾ। ਪਰ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਹਜੇ ਜ਼ਿਆਦਾ ਕੁਝ ਨਹੀਂ ਸਾਹਮਣੇ ਆਇਆ, ਸਿਰਫ ਇਹੀ ਗੱਲ ਕਹੀ ਗਈ ਆ ਕਿ ਜਿਹੜੇ ਸਸਪੈਕਟ ਨੇ ਉਹਨਾਂ ਦਾ ਇੰਡੀਆ ਦੇ ਨਾਲ ਲਿੰਕ ਆ। ਤੇ ਇਹ ਤੋਂ ਬਾਅਦ ਹੁਣ ਕੀ ਪ੍ਰੂਫਸ ਨੇ ਜਾਂ ਕੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਉਂਦਾ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਹੋਵੇਗੀ। ਬਿਲਕੁਲ ਇਹ ਦੇਖਣ ਵਾਲੀ ਗੱਲ ਹੈ। ਤੇ ਨਾਲ ਹੀ ਨਾਲ ਜਿਹੜੀ ਦੂਜੀ ਇਨਵੈਸਟੀਗੇਸ਼ਨ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਵੇਂ ਸ਼ਹੀਦ ਕੀਤਾ ਗਿਆ ਤੇ ਉਹ ਸਾਰੇ ਤੋਂ ਬਾਅਦ ਜਿਹੜੀ ਇੰਡੀਆ ਦੀ ਇੰਟਰਫੀਰੈਂਸ ਹੈ ਉਹਦੇ ਵਿੱਚ ਇੰਡੀਆ ਦਾ ਜਿਹੜਾ ਰੋਲ ਹੈ
ਉਹਦੇ ਉੱਤੇ ਚੱਲ ਰਹੀ ਹੈ, ਉਹਦੇ 'ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਨਸੋਆਂ ਮਿਲ ਰਹੀਆਂ ਨੇ ਕਿ ਡਿਵੈਲਪਮੈਂਟਸ ਹੋ ਰਹੀਆਂ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਡੀਟੇਲਸ ਬਾਹਰ ਆਉਣੀਆਂ ਨੇ, ਉਹਦੇ ਵੱਲ ਵੀ ਜਿਹੜਾ ਹੈਗਾ ਸਾਰਿਆਂ ਦਾ ਧਿਆਨ ਅਤੇ ਫੋਕਸ ਇਸ ਵਕਤ ਬਣਿਆ ਹੋਇਆ ਆ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ, ਸਾਡੇ ਦਰਸ਼ਕਾਂ ਕੋਲੋਂ ਅਸੀਂ ਅੱਜ ਦੇ ਇਸ ਸ਼ੋਅ ਦੇ ਵਿੱਚ ਇਜਾਜ਼ਤ ਲਈਏ। ਜਾਂਦੇ ਜਾਂਦੇ ਮੈਂ ਜਿਹੜੇ ਸਾਡੇ ਨਾਲ ਵਿਊਅਰਸ ਇਸ ਵਕਤ ਜੁੜੇ ਹੋਏ ਆ, ਉਮੀਦ ਕਰਦੇ ਹਾਂ ਕਿ ਅੱਜ ਦਾ ਸ਼ੋਅ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤੁਸੀਂ ਆਪਣੇ ਸੁਝਾਅ ਅਤੇ ਆਪਣਾ ਜਿਹੜੇ ਸਵਾਲ ਨੇ ਉਹ ਤੁਸੀਂ ਸਾਨੂੰ ਸਾਡੇ ਈਮੇਲ ਰਾਹੀਂ sos@tv84.tv ਦੇ ਰਾਹੀਂ ਤੁਸੀਂ ਸਾਡੇ ਤੱਕ ਪੁੱਜਦੇ ਕਰ ਸਕਦੇ ਹੋ, ਜਾਂ ਸਾਨੂੰ ਤੁਸੀਂ ਸੋਸ਼ਲ ਮੀਡੀਆ ਰਾਹੀਂ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸੁਖਵਿੰਦਰ ਸਿੰਘ ਜੀ, ਇੱਥੇ ਹੀ ਫਤਿਹ ਦੀ ਸਾਂਝ ਪਾਈਏ ਦਰਸ਼ਕਾਂ ਦੇ ਨਾਲ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।